अस्सलाम वालेकुम की हाल है मित्र प्यारे ਤੁਹਾਡਾ ਮੈਂ ਤੁਹਾਡਾ ਆਪਣਾ ਆਬਜ਼ਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰ ਪਿਆਰੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਚੈਨਲ ਦੇ ਉੱਤੇ ਪੰਜਾਬ ਦੀ ਰਹਿਤਲ ਜਾਂ ਪੰਜਾਬ ਦਾ ਕਲਚਰ, ਪੰਜਾਬ ਦੀ ਤਵਾਰੀਖ ਦੇ ਬਾਰੇ ਅਸੀਂ ਵੀਡੀਓਜ਼ ਬਣਾਉਂਦੇ ਆ ਤੇ ਉਹ ਵੀਡੀਓਜ਼ ਬਣਾਉਣ ਦਾ ਇੱਕ ਮਕਸਦ ਹੁੰਦਾ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਕਮ ਸੇ ਕਮ ਉਹਨੂੰ ਸਾਡੀ ਰਹਿਤਲ ਦਾ ਪਤਾ ਹੋਵੇ। ਅਸੀਂ ਜਿਵੇਂ ਦੂਰ ਹੋ ਗਏ ਹਾਂ ਆਪਦੀ ਰਹਿਤਲ ਤੋਂ, ਜਾਂ ਜਿਵੇਂ ਅਸੀਂ ਮਾਡਰਨ ਹੋਣ ਦੇ ਚੱਕਰਾਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਗਵਾ ਬੈਠੇ ਹਾਂ ਜਿਹੜੀਆਂ ਸਾਡੇ ਖੂਨ ਦੇ ਵਿੱਚ ਸ਼ਾਮਲ ਸੀ, ਜਾਂ ਜਿਹੜੇ ਸਾਡੇ ਫਖਰ ਦੀ ਥਾਂ ਤੇ ਸੀ, ਅਸੀਂ ਉਹਨਾਂ ਚੀਜ਼ਾਂ ਨੂੰ ਛੱਡ ਦਿੱਤਾ। ਆ ਵੀਡੀਓ ਬਣਾਉਣ ਦਾ ਮਕਸਦ ਸਿਰਫ ਔਰ ਸਿਰਫ ਹੱਕ ਦੀ ਗੱਲ ਕਰਨਾ ਹੈ, ਸਿਰਫ ਔਰ ਸਿਰਫ ਸੱਚ ਦੀ ਗੱਲ ਕਰਨਾ ਹੈ। ਇਹਦੇ ਪਿੱਛੇ ਵਿਊਜ਼ ਦਾ ਕੋਈ ਚੱਕਰ ਨਹੀਂ ਹੈ। ਇਹਦੇ ਪਿੱਛੇ ਅਲਹਮਦੁਲਿਲਾ ਮੈਨੂੰ YouTube ਦੀ ਕਮਾਈ ਦੇ ਨਾਲ ਕੋਈ ਮੇਰਾ ਕੰਸਰਨ ਨਹੀਂ ਹੈ। ਮੇਰਾ ਅਲਹਮਦੁਲਿਲਾ ਬਹਿਰੀਆ ਟਾਊਨ ਕਰਾਚੀ ਦੇ ਵਿੱਚ ਰੀਅਲ ਏਸਟੇਟ ਦਾ ਕੰਮ ਹੈ ਔਰ ਮੈਨੂੰ ਰੱਬ ਤਾਲਾ ਬਹੁਤ ਫਰਾਵਾਨੀ ਦੇ ਵਿੱਚ ਰਿਜ਼ਕ ਦੇ ਰਿਹਾ। ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਹੈ ਕਿ ਹੱਕ ਔਰ ਸੱਚ ਦੀ ਗੱਲ ਕੀਤੀ ਜਾਵੇ, ਜਿਹੜੀ ਮੈਂ ਹਮੇਸ਼ਾ ਕਰਦਾ ਰਹਾਂਗਾ। ਮੇਰੇ ਦਿਲ ਨੂੰ ਖੋ ਜਿਹਾ ਪਿਆ ਹੈ, ਮੈਨੂੰ ਬਹੁਤ ਬੁਰਾ ਫੀਲ ਹੋਇਆ ਕਿ ਸਾਡੇ ਮੁਲਕ ਦਾ ਅਜਿਹਾ ਨਾ ਜਿਹਨੇ 20-25 ਸਾਲ ਜਿਹੜੇ ਨੇ ਉਹ ਬਹੁਤ ਮਿਹਨਤ ਕੀਤੀ ਹੈ, ਬਹੁਤ ਕਸ਼ਟ ਵਿੱਚ ਉਹਨੇ ਗੁਜ਼ਾਰੇ ਨੇ। ਉਸ ਬੰਦੇ ਨੇ ਆਪਣੇ ਬੱਚਿਆਂ ਦੀ ਮੈਡੀਸਨ ਨਹੀਂ ਲਈ, ਲੇਕਿਨ ਉਹ ਲਾਹੌਰ ਖੱਜਲ ਹੁੰਦਾ ਰਿਹਾ ਫੈਸਲਾਬਾਦ ਤੋਂ ਜਾ ਕੇ ਕਿ ਮੈਂ ਕੁਛ ਬਣ ਜਾਵਾਂ, ਮੇਰਾ ਫਿਊਚਰ ਅੱਛਾ ਹੋ ਜਾਵੇ ਜਾਂ ਮੈਂ ਕੁਝ ਨਵਾਂ ਕਰਾਂ। ਜਿਹੜੇ ਬੰਦੇ ਨੇ ਇੰਨੇ ਕਸ਼ਟ ਵਿੱਚ ਹਾਲਾਤ ਗੁਜ਼ਾਰੇ ਨੇ, ਤੁਸੀਂ ਉਹ ਪਿਛਲੇ ਉਹਦੇ ਜਿਹੜੇ ਮਾਮਲਾਤ ਨੇ ਜਦੋਂ ਮਸ਼ਹੂਰ ਹੋ ਗਿਆ ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਯਾਰ ਆਹ ਬੰਦਾ ਬਸ ਐਵੇਂ ਚੁਟਕੀ ਮਾਰਿਆ ਹੋ ਗਿਆ। ਕੋਈ ਵੀ ਬੰਦਾ ਜਦੋਂ ਫੇਮਸ ਹੁੰਦਾ ਹੈ ਜਾਂ ਜਦ ਕਿਸੇ ਮੁਕਾਮ ਤੇ ਪਹੁੰਚਦਾ ਹੈ ਤੇ ਉਹਦੇ ਪਿੱਛੇ ਬਹੁਤ ਸਾਲਾਂ ਦੀ ਬਹੁਤ ਮਿਹਨਤ ਸ਼ਾਮਲ ਹੁੰਦੀ ਹੈ। ਇੰਝ ਨਹੀਂ ਹੁੰਦਾ ਰਾਤੋਂ ਰਾਤ ਕੋਈ ਨਹੀਂ ਹੁੰਦਾ। ਜਿਹੜੀ ਰਾਤੋਂ ਰਾਤ ਸ਼ੋਹਰਤ ਆਉਂਦੀ ਹੈ ਨਾ, ਉਹ ਫਿਰ ਚਲੀ ਵੀ ਜਾਂਦੀ ਹੈ। ਉਹ ਚੁਟਕੀ ਮਾਰਿਆ ਜਿਵੇਂ ਸ਼ੋਹਰਤ ਆਉਂਦੀ ਹੈ ਉੱਦਾਂ ਚਲੀ ਵੀ ਜਾਂਦੀ ਹੈ, ਪਰ ਜਿਹੜੀ ਤੁਸੀਂ ਮਿਹਨਤ ਕਰਕੇ ਅੱਗੇ ਆਉਂਦੇ ਹੋ ਫਿਰ ਲੌਂਗ ਟਾਈਮ ਤੱਕ ਚੱਲਦਾ ਹੈ। ਮੈਂ ਅਸਲ 'ਚ ਸਜਾਦ ਜਾਨੀ ਹੋਰਾਂ ਦੇ ਬਾਰੇ ਗੱਲ ਕਰ ਰਿਹਾ ਕਿ ਸਜਾਦ ਜਾਨੀ ਇੱਕ ਅਜਿਹਾ ਨਾਮ ਹੈ ਸਾਡੇ ਮੁਲਕ ਦਾ ਜਿਹਨੇ ਕੁਝ ਕ੍ਰੀਏਟ ਕੀਤਾ ਹੈ। ਜਿਹੜੇ ਕ੍ਰੀਏਟਿਵ ਪਰਸਨ ਨੇ ਨਾ, ਅਸੀਂ ਉਹਨਾਂ ਲੋਕਾਂ ਤੋਂ ਪਤਾ ਨਹੀਂ ਕਿਉਂ ਖਾਰ ਖਾਂਦੇ ਹਾਂ। ਜਿਵੇਂ ਹੀ ਕੋਈ ਬੰਦਾ ਥੋੜ੍ਹਾ ਜਿਹਾ ਉੱਤੇ ਆਉਣ ਲੱਗਦਾ ਹੈ ਛੋਟੇ ਤਬਕੇ 'ਚੋਂ ਜਾਂ ਮਾੜਾ ਮਾਤੜ ਜਿਵੇਂ ਹੀ ਥੋੜ੍ਹਾ ਜਿਹਾ ਉੱਤੇ ਆਉਂਦਾ ਹੈ ਨਾ, ਤੇ ਬਹੁਤ ਸਾਰੇ ਉਹਦੇ ਆਸੇ ਪਾਸੇ ਦੇ ਲੋਕ ਜਿਹੜੇ ਨੇ ਨਾ ਉਹ ਐਵੇਂ ਖਾਰ ਖਾਣ ਲੱਗ ਪੈਂਦੇ ਨੇ। ਯਾਰ ਤੁਹਾਡਾ ਕੀ ਲੈ ਰਿਹਾ ਉਸ ਬੰਦੇ ਨੇ? ਉਹ ਬੰਦਾ ਦੂਜੇ ਲੋਕਾਂ ਦੇ ਜਿੰਨੇ ਵੀ ਅਸੀਂ ਵੇਖਣ ਵਾਲੇ, ਜਿੱਥੇ ਪੰਜਾਬੀ ਸੁਣੀ ਆ, ਬੋਲੀ ਆ, ਸਮਝੀ ਜਾਂਦੀ ਹੈ, ਉੱਥੇ ਉਸ ਬੰਦੇ ਦੇ ਨਾਲ ਪਿਆਰ ਕਰਨ ਵਾਲੇ ਢੇਰਾਂ ਲੋਕ ਨੇ। ਤੇ ਜੇ ਉਹਦੀ ਵਜ੍ਹਾ ਤੋਂ ਸਾਡੇ ਮੁੱਖ ਤੇ ਹਾਸੇ ਆਉਂਦੇ ਨੇ ਤੇ ਕਿਸੇ ਨੂੰ ਕੀ ਮਸਲਾ ਹੈ? ਕੀ ਕਿਸੇ ਬੰਦੇ ਦਾ ਕੁਝ ਲੈ ਰਿਹਾ ਉਹ? ਅਸੀਂ ਐਵੇਂ ਉਹਦੀ ਇੱਜ਼ਤ ਤੇ ਕਿਚੜ ਉਛਾਲਣ ਤੇ ਲੱਗੇ ਹਾਂ ਕਿ ਉਸ ਬੰਦੇ ਨੇ ਇੰਨੀਆਂ ਸ਼ਾਦੀਆਂ ਕਰ ਲਈਆਂ, ਫਲਾਂ ਬੰਦੇ ਨੂੰ, ਫਲਾਂ ਔਰਤ ਨੂੰ ਡਾਈਵੋਰਸ ਦਿੱਤੀ, ਉਹਦੇ ਨਾਲ ਨਿਕਾਹਨਾਮਾ ਉਹ ਨਹੀਂ ਸੀ ਹੈਗਾ, ਉੱਦਾਂ ਹੀ ਵਰਬਲੀ ਨਿਕਾਹ ਪੜ ਲਿਆ ਤੇ ਉਹਨੇ ਕਿਹਾ ਜੀ ਮੈਂ ਰਜਿਸਟਰ ਨਹੀਂ ਕਰਵਾਉਣਾ। ਯਾਰ ਕੈਸੀ ਬੱਚਿਆਂ ਵਾਲੀ ਗੱਲਾਂ ਕਰਦੇ ਹੋ? ਮੈਨੂੰ ਸਮਝ ਨਹੀਂ ਆਉਂਦੀ ਕਿ ਆਹ ਕਿਵੇਂ ਹੋ ਸਕਦਾ ਹੈ। ਇੱਕ ਬਾਸ਼ਊਰ ਔਰਤ ਹੈ, ਉਹਨੂੰ ਸਜਾਦ ਜਾਨੀ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਨਿਕਾਹ ਕਰਾਂਗਾ ਪਰ ਮੈਂ ਹਜੇ ਰਜਿਸਟਰ ਨਹੀਂ ਕਰਵਾਉਣਾ, ਤੇ ਉਹ ਕਹਿੰਦੀ ਹਾਂ ਚੱਲ ਠੀਕ ਹੈ। ਤੇ 5 ਸਾਲ ਬਾਅਦ ਉਹਨੂੰ ਯਾਦ ਆਉਂਦਾ ਯਾਰ ਕਿ ਜਦੋਂ ਉਹ ਬੰਦਾ ਉਹਨੂੰ ਡਾਈਵੋਰਸ ਦੇ ਚੁੱਕਿਆ, ਉਦੋਂ ਉਹਨੂੰ ਯਾਦ ਆਉਂਦਾ ਕਿ ਮੇਰਾ ਤੇ ਨਿਕਾਹਨਾਮਾ ਰਜਿਸਟਰਡ ਹੋਣਾ ਚਾਹੀਦਾ ਸੀ। ਉਹ ਭਾਈ ਜਿਹੜੇ ਤੁਸੀਂ ਨਾਲ ਤੁਸੀਂ ਰਹੇ ਹੋ 4 ਸਾਲ 3 ਸਾਲ 5 ਸਾਲ ਉਸ ਬੰਦੇ ਦੇ ਨਾਲ, ਉਸ ਦੌਰਾਨ ਤੁਹਾਨੂੰ ਕੋਈ ਯਾਦ ਨਹੀਂ ਆਇਆ? ਜਾਂ ਜਦ ਉਸ ਬੰਦੇ ਨੇ ਤੁਹਾਨੂੰ ਆਹ ਕਿਹਾ, ਜਦ ਤੁਹਾਡਾ ਉਹਦੇ ਨਾਲ ਨਿਕਾਹ ਹੋਇਆ ਤੇ ਤੁਹਾਨੂੰ ਆਹ ਯਾਦ ਨਹੀਂ ਆਇਆ ਕਿ ਇੱਕ ਨਿਕਾਹਨਾਮੇ ਦੀ ਕਾਪੀ ਮੇਰੇ ਕੋਲ ਵੀ ਹੋਣੀ ਚਾਹੀਦੀ ਹੈ? ਜਦ ਤੱਕ ਸਾਡਾ ਮਸਲਾ ਹੈ ਕਿ ਜਦ ਤੱਕ ਸਾਡੇ ਹਾਲਾਤ ਕਿਸੇ ਦੇ ਨਾਲ ਠੀਕ ਰਹਿੰਦੇ ਨੇ, ਜਦ ਤੱਕ ਸਾਨੂੰ ਕਿਸੇ ਤੋਂ ਨਫਾ ਪਹੁੰਚਦਾ ਰਹਿੰਦਾ ਹੈ, ਜਦ ਤੱਕ ਕੋਈ ਬੰਦਾ ਸਾਡੇ ਨਾਲ ਉਹਦਾ ਸਲੂਕ ਬਹੁਤ ਅੱਛਾ ਹੁੰਦਾ ਹੈ ਜਾਂ ਉਹ ਸਾਡੀ ਮੰਨ ਰਿਹਾ ਹੁੰਦਾ ਹੈ, ਉਦੋਂ ਤੱਕ ਅਸੀਂ ਕਹਿੰਦੇ ਵੀ ਹਾਂ ਵੀ ਆਹ ਬੰਦੇ ਵਰਗਾ ਤੇ ਬੰਦਾ ਹੀ ਕੋਈ ਨਹੀਂ। ਪਰ ਜਦ ਉਹ ਬੰਦਾ ਥੋੜਾ ਜਿਹਾ ਆਪਣਾ ਰਾਸਤਾ ਚੇਂਜ ਕਰਦਾ ਹੈ ਜਾਂ ਉਹ ਬੰਦਾ ਇਗਨੋਰ ਕਰਨਾ ਸ਼ੁਰੂ ਕਰਦਾ ਹੈ, ਤੇ ਸਾਡਾ ਮਸਲਾ ਹੈ ਕਿ ਅਸੀਂ ਉਹਦੇ ਖਿਲਾਫ ਪ੍ਰੋਪੇਗੈਂਡਾ ਸ਼ੁਰੂ ਕਰ ਦਿੰਦੇ ਹਾਂ। ਮੈਨੂੰ ਨਹੀਂ ਪਤਾ, ਵੱਲਾ ਮੈਨੂੰ ਨਹੀਂ ਪਤਾ ਕਿ ਸਜਾਦ ਜਾਨੀ ਦੀਆਂ ਕਿੰਨੀਆਂ ਸ਼ਾਦੀਆਂ ਨੇ, ਸਜਾਦ ਜਾਨੀ ਜਿਹੜਾ ਹੈ ਉਹ ਕਿੰਨਾ ਕਰਪਟ ਬੰਦਾ ਹੈ, ਉਹ ਕਿੰਨਾ ਭੈੜਾ ਹੈ, ਉਹ ਕਿੰਨਾ ਗੁਨਾਹਗਾਰ ਹੈ, ਮੈਨੂੰ ਇਸ ਗੱਲ ਦਾ ਨਹੀਂ ਪਤਾ। ਔਰ ਜਿਹੜੇ ਲੋਕ ਵੀਡੀਓ ਬਣਾ ਰਹੇ ਨੇ ਜਾਂ ਜਿਹੜੀਆਂ
ਬੀਬੀਆਂ ਆ ਕੇ ਉਸ ਬੰਦੇ ਦੇ ਖਿਲਾਫ ਗੱਲ ਕਰ ਰਹੀਆਂ ਨੇ, ਉਹਨਾਂ ਨੂੰ ਵੀ ਸ਼ਾਇਦ ਨਹੀਂ ਪਤਾ ਹੋਏਗਾ। ਬਹੁਤ ਸਾਰੇ ਐਸੇ ਇਨਸਾਨ ਦੀਆਂ ਨੇਕੀਆਂ ਜਾਂ ਗੁਨਾਹ ਹੁੰਦੇ ਨੇ ਜਿਹੜੇ ਉਹ ਸਿਰਫ ਉਸ ਬੰਦੇ ਨੂੰ ਪਤਾ ਹੁੰਦੇ ਨੇ। ਮੇਰੀਆਂ ਜਿਹੜੀਆਂ ਨੇਕੀਆਂ ਜਾਂ ਮੇਰੇ ਗੁਨਾਹ ਨੇ, ਮੇਰੇ ਤੋਂ ਜ਼ਿਆਦਾ ਹੋਰ ਕੋਈ ਬੰਦਾ ਨਹੀਂ ਜਾਣਦਾ ਹੋਏਗਾ। ਜੇ ਕੋਈ ਕਹੇ ਨਾ ਕਿ ਮੈਨੂੰ ਬੜਾ ਪਤਾ ਹੈ ਇਸ ਬੰਦੇ ਦਾ, ਤੇ ਉਹ ਝੂਠ ਕਹਿ ਰਿਹਾ, ਉਹ ਗਲਤ ਹੈ। ਤੁਸੀਂ ਬਾਵਸੂਖ ਜ਼ਰਾਏ ਦੇ ਮੁਤਾਬਕ ਨਹੀਂ ਕਹਿ ਸਕਦੇ ਇਹ ਗੱਲ, ਕਿਉਂਕਿ ਬਾਵਸੂਖ ਜ਼ਰਾਏ ਇੱਕ ਹੀ ਹੈ। ਉਹ ਰੱਬ ਦਾ ਤੇ ਇਨਸਾਨ ਦਾ ਡਾਇਰੈਕਟਰੀ ਮਾਮਲਾ ਨਾ। ਉਹ ਬੰਦੇ ਨੇ ਜੋ ਵੀ ਕੀਤਾ ਹੈ, ਮੈਨੂੰ ਇਸ ਗੱਲ ਨਾਲ ਨਹੀਂ, ਮੈਂ ਸਿਰਫ ਆ ਕਹਿ ਰਿਹਾ ਕਿ ਜਦ ਉਹ ਬੰਦਾ ਸਟਰਗਲ ਕਰਦਾ ਪਿਆ ਸੀ, ਉਹ ਇੰਨਾ ਭੈੜਾ ਸੀ, ਉਹਦੇ ਵਾਸਤੇ ਔਰਤਾਂ ਟਿਸ਼ੂ ਪੇਪਰ ਦੀ ਤਰ੍ਹਾਂ ਸੀ, ਉਹ ਹਰ ਔਰਤ ਨੂੰ ਮਸਲ ਕੇ ਸਿੱਟ ਦਿੰਦਾ ਸੀ। ਤੇ ਉਸ ਟਾਈਮ ਤੇ ਕੋਈ ਔਰਤ ਕਿਉਂ ਨਹੀਂ ਆਈ ਸਾਹਮਣੇ ਜਦ ਉਹ ਬੰਦਾ ਸਟਰਗਲ ਕਰ ਰਿਹਾ ਸੀ? ਅੱਜ ਉਹ ਬੰਦੇ ਕੋਲੇ 4 ਪੈਸੇ ਆ ਗਏ ਨੇ ਤੇ ਉਹਨੂੰ ਆਫਤਾਬ ਇਕਬਾਲ ਨੇ ਵੀ ਹਾਇਰ ਕਰ ਲਿਆ ਆਪਦੇ ਕੋਲੇ। ਉਹ ਆਫਤਾਬ ਇਕਬਾਲ ਨੇ ਆਪਦੇ ਸ਼ੋਅ 'ਚ ਬਹਿ ਕੇ ਕਹਿਤਾ ਕਿ ਤੂੰ ਕ੍ਰੀਏਟਿਵ ਬੰਦਾ ਹੈ ਤੇ ਤੂੰ ਜਨਾਬ ਬਹੁਤ ਅੱਗੇ ਜਾਏਗਾ, ਤੇ ਤੇਰਾ ਜਿਹੜਾ ਅੰਦਾਜ਼ ਹੈ ਉਹ ਸਾਰਿਆਂ ਤੋਂ ਬੜਾ ਵੱਖਰਾ ਹੈ ਤੇ ਮੈਨੂੰ ਤੂੰ ਬਹੁਤ ਪਸੰਦ ਹੈ। ਮੈਂ ਇੰਜ ਦੇ ਲੋਕਾਂ ਨੂੰ ਪਸੰਦ ਕਰਦਾ ਕਿਉਂਕਿ ਆਫਤਾਬ ਇਕਬਾਲ ਸਾਹਿਬ ਉਹ ਖੁਦ ਕ੍ਰੀਏਟਿਵ ਪਰਸਨ ਨੇ, ਉਹਨਾਂ ਨੂੰ ਕ੍ਰੀਏਟਿਵ ਲੋਕ ਚੰਗੇ ਲੱਗਦੇ ਨੇ। ਹੁਣ ਬਹੁਤ ਸਾਰੇ ਲੋਕਾਂ ਦੇ ਪੇਟ 'ਚ ਦਰਦ ਹੋਣਾ ਸ਼ੁਰੂ ਹੋ ਗਿਆ ਕਿ ਯਾਰ ਆਹ ਬੰਦਾ ਕਿਵੇਂ ਅੱਗੇ ਜਾ ਸਕਦਾ, ਇਹਨੂੰ ਤੇ ਫੈਸਲਾਬਾਦ 'ਚ ਹੀ ਰਹਿਣਾ ਚਾਹੀਦਾ ਸੀ, ਫੈਸਲਾਬਾਦ ਦੀਆਂ ਗਲੀਆਂ 'ਚ ਇਹਨੂੰ ਰੁਲਣਾ ਚਾਹੀਦਾ ਸੀ। ਉੱਥੇ ਹੀ ਕਦੀ ਕਿਸੇ ਦੇ ਕੋਲੇ ਮਾਈਕ ਲੈ ਕੇ ਖੜਾ ਹੁੰਦਾ, ਉੱਥੇ ਹੈ ਕਰਕੇ ਹੱਸ ਰਿਹਾ ਹੁੰਦਾ, ਕਦੀ ਕਿਸੇ ਦੇ ਕੋਲੇ ਮਾਈਕ ਲੈ ਕੇ ਖੜਾ ਹੁੰਦਾ, ਤੇ ਇਹਨੂੰ ਇਸ ਹੱਦ ਤੱਕ ਰਹਿਣਾ ਚਾਹੀਦਾ ਸੀ। ਬਸ ਆਹ ਹੈਂਡ ਟੂ ਮਾਊਥ ਰਹਿੰਦਾ, ਇਹਨੂੰ ਕਿਸੇ ਅੱਛੇ ਪਲੇਟਫਾਰਮ ਤੇ ਨਹੀਂ ਜਾਣਾ ਚਾਹੀਦਾ ਸੀ। ਯਾਰ ਕੈਸੇ ਅਸੀਂ ਕੂੜ ਆ, ਅਸੀਂ ਅੰਦਰੋਂ ਕੋਝੇ, ਅਸੀਂ ਅੰਦਰੋਂ ਭੈੜੇ ਜਿਹੇ ਹੋਏ ਪਏ ਆ ਕਿ ਅਸੀਂ ਨਾ ਇੰਨਾ ਹਸਦ ਕਰਦੇ ਹਾਂ ਕਿਸੇ ਵੀ ਇਨਸਾਨ ਦੇ ਨਾਲ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਬੰਦਾ ਅੱਗੇ ਨਾ ਜਾਵੇ। ਉਹ ਬੰਦੇ ਨੂੰ ਅਗਰ ਕੋਈ ਚੰਗਾ ਪਲੇਟਫਾਰਮ ਮਿਲ ਰਿਹਾ, ਜਾਂ ਮੈਂ ਸਮਝਾਂਗਾ ਕਿ ਪਾਕਿਸਤਾਨ ਦਾ ਅਗਰ ਟੀਵੀ ਸ਼ੋਜ਼ ਦੇ ਵਿੱਚ ਕਾਮੇਡੀ ਸ਼ੋਜ਼ ਹੋ ਰਹੇ ਨੇ, ਉਹਦੇ 'ਚ ਅਗਰ ਆਫਤਾਬ ਇਕਬਾਲ ਜਿਹੜਾ ਪਹਿਲੇ ਨੰਬਰ ਤੇ ਹੈ, ਮੈਂ ਉਹਨੂੰ ਪਹਿਲਾ ਨੰਬਰ ਤੇ ਕੰਸੀਡਰ ਕਰਦਾ। ਆਫਤਾਬ ਇਕਬਾਲ ਸਾਹਿਬ ਦੇ ਪਾਏ ਦਾ ਬੰਦਾ ਹੋਰ ਕੋਈ ਹੈ ਹੀ ਨਹੀਂ ਜਿਹੜਾ ਉਸ ਕਿਸਮ ਦਾ ਹੋਸਟ ਹੋਵੇ ਜਾਂ ਉਸ ਕਿਸਮ ਦਾ ਰਾਈਟਰ ਹੋਵੇ ਜਿਹੜਾ ਮਜ਼ਾਕ ਨੂੰ ਇੰਨੇ ਅੱਛੇ ਤਰੀਕੇ ਨਾਲ ਪੇਸ਼ ਕਰਦਾ। ਉਸ ਬੰਦੇ ਨੇ ਅਗਰ ਉਸ ਸਜਾਦ ਜਾਨੀ ਵਾਸਤੇ ਕੋਈ 2-4 ਲਫ਼ਜ਼ ਤਾਰੀਫ ਦੇ ਬੋਲ ਦਿੱਤੇ ਨੇ ਯਾਰ, ਤੇ ਕੀ ਤਕਲੀਫ ਹੋ ਗਈ ਹੈ? ਮਹਾਜ਼ ਖੜਾ ਹੋ ਗਿਆ ਉਹਦੇ ਵਾਸਤੇ ਕਿ ਆਹ ਬੰਦਾ ਗਲਤ ਕਰ ਰਿਹਾ ਹੈ। ਤੇ ਸਜਾਦ ਜਾਨੀ ਦੇ 5 ਵਿਆਹ ਸੀ, 4 ਵਿਆਹ ਸੀ, 3 ਵਿਆਹ ਸੀ। ਉਹ ਯਾਰ ਉਹਦਾ ਪਰਸਨਲ ਮੈਟਰ ਹੈ ਭਾਈ। ਤੁਹਾਡੇ ਜਿਹੜੀ ਔਰਤ ਆਪਦੇ ਘਰ ਦਾ ਮਸਲਾ ਬਾਹਰ ਲੈ ਕੇ ਆਂਦੀ ਹੈ, ਤੁਸੀਂ ਉਸ ਔਰਤ ਦੇ ਬਾਰੇ ਕੀ ਕਹਿੰਦੇ ਹੋ? ਤੁਸੀਂ ਜਦ ਉਹ ਬੰਦਾ ਤੁਹਾਡੇ ਨਾਲ ਹੈ ਸੀ, ਜਦ ਬੰਦੇ ਦਾ ਤੁਹਾਡੇ ਨਾਲ ਰਿਲੇਸ਼ਨ ਸੀ, ਜਦ ਬੰਦਾ ਜਾਂ ਤੁਸੀਂ ਉਹਦੇ ਨਿਕਾਹ ਦੇ ਵਿੱਚ ਹੋ, ਉਦੋਂ ਭੈੜਾ ਨਹੀਂ ਸੀ? ਤੁਸੀਂ ਉਦੋਂ ਆ ਕੇ ਕਹੋ ਕਿ ਭਾਈ ਆਹ ਬੰਦਾ ਜਿਹੜਾ ਹੈ ਆਹ ਗਲਤ ਬੰਦਾ ਹੈ। ਜਾਂ ਤੁਹਾਡੇ ਕੋਲ ਤੇ ਆਪਦਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ, ਤੁਸੀਂ ਉੱਥੇ ਉਸ ਪਲੇਟਫਾਰਮ ਨੂੰ ਕਿਉਂ ਨਹੀਂ ਯੂਟਿਲਾਈਜ਼ ਕੀਤਾ? ਤੁਸੀਂ ਇੰਜ ਦੀਆਂ ਗੱਲਾਂ ਜਿਹੜੀਆਂ ਨੇ ਨਾ, ਇੰਜ ਦੀਆਂ ਚੀਜ਼ਾਂ ਮੁਨਾਸਬ ਨਹੀਂ ਹੁੰਦੀਆਂ, ਨਾ ਹੀ ਸਾਨੂੰ ਇਸ ਕਿਸਮ ਦੇ ਮਾਮਲਾਤ ਨੂੰ ਉਛਾਲਣਾ ਚਾਹੀਦਾ ਹੈ। ਮੈਨੂੰ ਬੜਾ ਦੁੱਖ ਹੈ ਇਸ ਗੱਲ ਦਾ। ਜਿਸ ਸਜਾਦ ਜਾਨੀ ਨੇ ਗਲਤ ਕੀਤਾ ਹੈ ਨਾ, ਮੈਂ ਸਜਾਦ ਜਾਨੀ ਦੀ ਫੇਵਰ ਨਹੀਂ ਕਰ ਰਿਹਾ। ਜਿਸ ਸਜਾਦ ਜਾਨੀ ਨੇ ਗਲਤ ਕੀਤਾ ਹੈ ਤੇ ਤੁਸੀਂ ਉਹਦਾ ਰਿਜ਼ਲਟ ਵੇਖ ਲਿਆ ਜੀ। ਫਿਰੋਜ਼ ਖਾਨ ਕਿੰਨਾ ਪਾਏ ਦਾ ਅਦਾਕਾਰ ਹੈ ਨਾ, ਟੀਵੀ ਤੇ ਕਿੰਨੇ ਡਰਾਮੇ ਦਿੱਤੇ ਨੇ ਸੁਪਰ ਹਿੱਟ ਉਹਨੇ, ਔਰ ਉਹਦੀ ਵਾਈਫ ਦੇ ਨਾਲ ਕੋਈ ਮਸਾਇਲ ਬਣੇ ਔਰ ਉਹਦੀ ਵਾਈਫ ਨੇ ਉਹਦੇ ਤੇ ਇਲਜ਼ਾਮ ਲਾਏ, ਉਹਦੇ ਕੈਰੀਅਰ ਤਬਾਹ ਕਰਨ ਵਾਸਤੇ ਸਾਰਾ ਕੁਝ ਕੀਤਾ ਗਿਆ। 2 ਸਾਲ ਉਹ ਬੰਦੇ ਨੇ ਕਿੰਨੀ ਪੀ ਕੱਟੀ ਹੈ, ਉਹ ਬੰਦਾ ਕਿੰਨੀ ਮੁਸ਼ਕਿਲ 'ਚ ਰਿਹਾ ਹੈ। ਉਹਦੇ ਸਾਰੇ ਨੈਕਸਟ ਜਿਹੜੇ ਆਉਣ ਵਾਲੇ ਪ੍ਰੋਜੈਕਟ ਸੀ ਉਹ ਕੈਂਸਲ ਹੋਏ। ਪਰ ਜਿਹੜਾ ਬੰਦਾ ਸੱਚਾ ਹੁੰਦਾ ਨਾ, ਉਹ ਸੁਰਖਰੂ ਹੁੰਦਾ ਹੈ, ਰੱਬ ਤਾਲਾ ਉਹਨੂੰ ਸੁਰਖਰੂ ਕਰਦਾ ਹੈ। ਆਹ ਜਿਹੜੀਆਂ ਇੱਥੇ ਦੀਆਂ ਅਦਾਲਤਾਂ ਨੇ ਕੁਝ ਵੀ ਨਹੀਂ ਹੈਗੀਆਂ। ਅੱਲਾਹ ਤਾਲਾ ਦੀ ਜਿਹੜੀ ਅਦਾਲਤ ਹੈ ਨਾ, ਜਦੋਂ ਉਹਦੇ ਵਿੱਚ ਕੋਈ ਜਾਂਦਾ ਨਾ ਆਪਣੇ ਕੇਸ ਨੂੰ ਉੱਥੇ ਪੇਸ਼ ਕਰਦਾ, ਫਿਰ ਫੈਸਲਾ ਹੁੰਦਾ ਹੈ। ਫਿਰੋਜ਼ ਖਾਨ ਬੜਾ ਖੁਸ਼ਬਾਸ਼ ਫਿਰ ਰਿਹਾ ਨਾ, ਕਿਉਂਕਿ ਉਹਨਾਂ ਨੇ ਪ੍ਰੂਫ ਮੰਗਿਆ ਸੀ ਅਦਾਲਤ ਨੇ ਕਿ ਤੈਨੂੰ ਕਿੱਥੇ ਮਾਰਿਆ ਕੁੱਟਦਾ, ਉਹਦਾ ਪ੍ਰੂਫ ਦਿਓ, ਨਹੀਂ ਦੇ ਸਕੀ। ਉਹ ਬਿਹਤਰੀਨ ਅੱਜ ਆਪਦੀ ਜ਼ਿੰਦਗੀ ਗੁਜ਼ਾਰ ਰਿਹਾ, ਦੁਬਾਰਾ ਤੋਂ ਉਹਦਾ ਕੈਰੀਅਰ ਫਿਰ ਬ੍ਰਾਈਟ ਹੋ ਗਿਆ। ਲੇਕਿਨ ਉਹਦੀ ਵਾਈਫ ਜਿਹੜੀ ਆ ਗੁੰਮਨਾਮ ਹੋ ਜਾਏਗੀ। ਅੱਗੇ ਤੇ ਸ਼ਾਇਦ ਕੋਈ 4 ਜਗ੍ਹਾ ਤੇ ਲੋਕ ਉਹਨੂੰ ਜਾਣਦੇ ਹੋਣਗੇ ਔਰ ਫਿਰੋਜ਼ ਖਾਨ ਦੀ ਵਜ੍ਹਾ ਤੋਂ ਉਹਦੀ ਇੱਜ਼ਤ ਰਿਸਪੈਕਟ ਕਰਦੇ ਹੋਣਗੇ। ਹੁਣ ਨਹੀਂ ਕਰਨਗੇ, ਹੁਣ ਉਹ ਗੁੰਮਨਾਮ ਹੋ ਜਾਏਗੀ ਬਿਲਕੁਲ। ਲੇਕਿਨ ਅਗਰ ਸਜਾਦ ਜਾਨੀ ਨੇ ਗਲਤ ਕੀਤਾ ਹੈ ਤੇ ਮੈਂ ਉਹਦੇ ਨਾਲ ਨਹੀਂ ਹੈਗਾ। ਅਗਰ ਸਜਾਦ ਜਾਨੀ ਨੇ ਗਲਤ ਕੀਤਾ ਤੇ ਉਹਦੀ ਸਜ਼ਾ ਉਹਦਾ ਰੱਬ ਉਹਨੂੰ ਦੇਗਾ। ਅਸੀਂ ਜਾਂ ਤੁਸੀਂ ਇਸ ਗੱਲ ਦਾ ਫੈਸਲਾ ਕਰਨ ਦੇ ਹੱਕਦਾਰ ਨਹੀਂ ਹੈਗੇ। ਅਸੀਂ ਕਿਵੇਂ ਫੈਸਲਾ ਕਰ ਸਕਦੇ ਹਾਂ ਕਿ ਸਜਾਦ ਜਾਨੀ ਨੇ ਤਲਾਕ ਦੇ ਦੀ ਤੇ ਇਹਨੂੰ ਫਲਾਂ ਕਰਨਾ ਚਾਹੀਦਾ, ਫਲਾਂ ਕਰਨਾ ਚਾਹੀਦਾ? ਯਾਰ ਕਿਉਂ ਕਿਸੇ ਦੇ ਘਰ ਦੀਆਂ ਗੱਲਾਂ ਨੂੰ
ਸਜਾਦ ਜਾਨੀ ਨੇ ਕੁਝ ਬਾਹਰ ਗਲਤ ਕੀਤਾ ਹੈ ਨਾ ਕਿਸੇ ਦੇ ਨਾਲ, ਕੋਈ ਜ਼ੁਲਮ ਜ਼ਿਆਦਤੀ ਕੀਤੀ ਹੈ। ਅੱਛਾ, ਫਿਰ ਇੱਕ ਹੋਰ ਮੇਰੇ ਸਾਹਮਣੇ ਗੱਲ ਆਈ ਕਿ ਜੀ ਸਜਾਦ ਜਾਨੀ ਨੇ ਮੇਰੇ ਚੈਨਲ ਦੀ 3 ਸਾਲ ਕਮਾਈ ਖਾਧੀ ਹੈ ਤੇ ਉਹ ਮੈਨੂੰ ਘਰ ਦਾ ਕਿਹਾ ਸੀਗਾ ਤੇ ਮੈਨੂੰ ਘਰ ਨਹੀਂ ਬਣਾ ਕੇ ਦਿੱਤਾ। ਯਾਰ ਆ ਗੱਲ ਤੁਹਾਡੀ ਸਮਝ ਆਉਂਦੀ ਹੈ? ਜਿਹੜਾ ਬੰਦਾ ਆਪਦੇ ਸ਼ਾਗਿਰਦਾਂ ਨੂੰ ਘਰ ਬਣਾ ਕੇ ਦੇ ਸਕਦਾ ਹੈ, ਜਿਹੜਾ ਬੰਦਾ ਆਪਦੇ ਕੋਲ ਕੰਮ ਕਰਨ ਵਾਲੇ ਜਿਹੜੇ ਥੋੜੀ ਥੋੜੀ ਤਨਖਾਹ ਤੇ ਕੰਮ ਕਰਦੇ ਨੇ ਉਹਨਾਂ ਦਾ ਅਹਿਸਾਸ ਕਰਦੇ ਹੋਇਆ ਉਹਨਾਂ ਨੂੰ ਮਕਾਨ ਚੰਗੇ ਬਣਾ ਕੇ ਦੇ ਸਕਦਾ ਹੈ, 50-50 ਲੱਖ ਰੁਪਏ ਇੱਕ ਬੰਦੇ ਦੇ ਮਕਾਨ ਤੇ ਲਾ ਸਕਦਾ ਹੈ, ਉਹ ਤੁਹਾਨੂੰ ਕੋਈ ਮਕਾਨ ਨਹੀਂ ਬਣਾ ਕੇ ਦੇ ਸਕਦਾ? ਉਹ ਆਪਦੀ ਬੀਵੀ ਨੂੰ ਨਹੀਂ ਬਣਾ ਕੇ ਦੇਗਾ? ਸਭ ਤੋਂ ਪਹਿਲੇ ਬੰਦਾ ਆਪਦੇ ਘਰ ਦੇ ਬਾਰੇ ਸੋਚਦਾ ਹੈ। ਉਹਦੀਆਂ ਭਾਵੇਂ ਜਿੰਨੀਆਂ ਮਰਜ਼ੀ ਬੀਵੀਆਂ ਹੋਣ, 4 ਹੋਣ, ਸਾਡਾ ਇਸਲਾਮ ਕਹਿੰਦਾ ਨਾ ਕਿ 4 ਬੀਵੀਆਂ ਜਾਇਜ਼ ਨੇ, 4 ਭਾਵੇਂ ਬੀਵੀਆਂ ਹੋਣ, ਅਗਰ ਉਹਦੇ ਕੋਲੇ ਪੈਸਾ ਹੋਏਗਾ ਤੇ ਸਭ ਤੋਂ ਪਹਿਲੇ ਆ ਕਰੇਗਾ ਕਿ ਮੈਂ ਆਪਦੀ ਬੀਵੀਆਂ ਵਾਸਤੇ ਘਰ ਬਣਾਵਾਂ, ਮੈਂ ਆਪਦੇ ਬੱਚੇ ਵਾਸਤੇ ਘਰ ਬਣਾਵਾਂ। ਪਰ ਅਸੀਂ ਕਹਿੰਦੇ ਆ ਕਿ ਨਹੀਂ, ਐਵੇਂ ਹਵਾ 'ਚ ਤੀਰ ਚਲਾ ਦਿਓ, ਚੱਲ ਗਿਆ ਤੀਰ, ਨਹੀਂ ਚੱਲਿਆ ਤੁੱਕਾ। ਯਾਰ ਇੰਝ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਮੇਰੀ ਬੇਨਤੀ ਹੈ, ਮੇਰੀ ਰਿਕੁਐਸਟ ਹੈ ਕਿ ਕਿਸੇ ਦੀ ਇੱਜ਼ਤ ਨੂੰ ਖਰਾਬ ਨਾ ਕਰੋ। ਮੈਂ ਉਦੋਂ ਤੱਕ ਸਜਾਦ ਜਾਨੀ ਦੇ ਨਾਲ ਖੜਾ ਹਾਂ। ਆ ਮੇਰੀ ਪਹਿਲੀ ਵੀਡੀਓ ਹੈ। ਜੇ ਸਜਾਦ ਜਾਨੀ ਦੇ ਖਿਲਾਫ ਲੋਕਾਂ ਨੇ ਪ੍ਰੋਪੇਗੈਂਡਾ ਕੀਤਾ, ਮੈਂ ਸਜਾਦ ਜਾਨੀ ਨੂੰ ਜਾਣਦਾ ਨਹੀਂ, ਮੈਂ ਸਿਰਫ ਉਹਨੂੰ ਸਕਰੀਨ ਤੇ ਵੇਖਿਆ, ਮੇਰੀ ਮੁਲਾਕਾਤ ਕੋਈ ਨਹੀਂ ਹੋਈ ਉਹਦੇ ਨਾਲ। ਮੈਂ ਕੋਈ ਉਹਦਾ ਕੋਈ ਯਾਰ ਦੋਸਤ ਬੇਲੀ ਨਹੀਂ ਹੈ, ਉਹਦੇ ਵਾਸਤੇ ਮੈਂ ਬਿਲਕੁਲ ਅਨਨੋਨ ਬੰਦਾ। ਪਰ ਮੈਂ ਹੱਕ ਦੇ ਨਾਲ ਖੜਾ। ਜਦ ਤੱਕ ਸਜਾਦ ਜਾਨੀ ਦਾ ਗੁਨਾਹ ਸਾਬਤ ਨਹੀਂ ਹੁੰਦਾ, ਮੈਂ ਸਜਾਦ ਜਾਨੀ ਦੇ ਨਾਲ ਹਾਂ, ਮੈਂ ਉਹਦੀ ਫੇਵਰ ਦੇ ਵਿੱਚ ਹਾਂ। ਔਰ ਮੈਂ ਤੁਹਾਨੂੰ ਵੀ ਰਿਕੁਐਸਟ ਕਰਦਾ ਕਿ ਖੁਦਾ ਦੇ ਵਾਸਤੇ ਕਿਸੇ ਦੇ ਨਾਲ ਐਵੇਂ ਅੱਲਾ ਵਾਸਤੇ ਦਾ ਵੈਰ ਨਹੀਂ ਰੱਖੀਦਾ ਹੁੰਦਾ। ਰੱਬ ਦੀ ਲਾਠੀ ਬੜੀ ਬੇਆਵਾਜ਼ ਆ। ਜੇ ਉਹ ਬੰਦਾ ਗਲਤ ਕਰ ਰਿਹਾ ਤੇ ਉਹ ਭਰੇਗਾ, ਪਰ ਤੁਸੀਂ ਦੇ ਕਮ ਸੇ ਕਮ ਗਲਤ ਨਾ ਕਰੋ। ਅਸੀਂ ਇਹਨਾਂ 4 ਛਿਲੜਾਂ ਵਾਸਤੇ ਅਸੀਂ ਆਪਣੇ ਆਪ ਨੂੰ ਗੁਨਾਹਗਾਰ ਕਰ ਰਹੇ ਹਾਂ। ਸੋ ਬਸ ਮੇਰਾ ਆਹੀ ਕਹਿਣਾ ਸੀ। ਲੋ ਜੀ, ਵੀਡੀਓ ਲੰਬੀ ਹੋ ਰਹੀ ਹੈ, ਮੈਂ ਨਹੀਂ ਚਾਹ ਰਿਹਾ ਕਿ ਬਹੁਤ ਲੈਂਥੀ ਵੀਡੀਓ ਹੋ ਜਾਵੇ, ਤੇ ਬਸ ਮੈਂ ਚਾਹ ਰਿਹਾ ਕਿ ਸਾਨੂੰ ਆਪਣੇ ਅੰਦਰ ਨੂੰ ਸਾਫ਼ ਕਰ ਲੈਣਾ ਚਾਹੀਦਾ ਹੈ, ਸਾਨੂੰ ਆਪਣੇ ਆਪ ਨੂੰ ਠੀਕ ਕਰ ਲੈਣਾ ਚਾਹੀਦਾ ਹੈ। ਜੇ ਕਿਸੇ ਦਾ ਕੋਈ ਮਸਲਾ ਹੈ, ਜੇ ਕਿਸੇ ਦੇ ਮਾਮਲਾਤ ਨੇ, ਤੇ ਉਹਨਾਂ ਨੂੰ ਪੈਚਅਪ ਕਰਵਾਉਣ ਦੀ ਕੋਸ਼ਿਸ਼ ਕਰੀਦੀ ਹੁੰਦੀ ਹੈ। ਉਹਨਾਂ ਦੇ ਜੇ ਕਿਸੇ ਦਾ ਕੋਈ ਝਗੜਾ ਹੈ, ਕਿਸੇ ਦੀ ਲੜਾਈ ਹੈ, ਤੇ ਉਹਨੂੰ ਸੁਲ੍ਹਾ ਦੀ ਕੋਸ਼ਿਸ਼ ਕਰੀਦੀ ਹੁੰਦੀ ਹੈ। ਉਹ ਲੜਾਈ ਨੂੰ ਜਾਂ ਉਸ ਗੱਲ ਨੂੰ ਉਛਾਲੀਦਾ ਨਹੀਂ ਹੁੰਦਾ। ਔਰ ਖਾਸ ਤੌਰ ਤੇ ਉਸ ਬੰਦੇ ਵਾਸਤੇ ਜਿਹੜਾ ਬੰਦਾ ਇੰਨੀ ਸਟਰਗਲ ਕਰਕੇ ਇੱਥੇ ਆਇਆ ਨਾ, ਉਹਦੇ ਉਸ ਨਾਮ ਮੁਕਾਮ ਨੂੰ ਖੁਦਾਰਾ ਖਰਾਬ ਨਾ ਕਰੋ। ਜੇ ਤੁਸੀਂ ਠੀਕ ਹੋ, ਜੇ ਉਹ ਬੀਬੀਆਂ, ਉਹ ਭੈਣਾਂ ਠੀਕ ਨੇ ਜਿਹੜੀਆਂ ਸਜਾਦ ਜਾਨੀ ਤੇ ਇਲਜ਼ਾਮ ਲਾ ਰਹੀਆਂ ਨੇ, ਤੇ ਸੋਹਣਾ ਸਾਈਂ ਉਹਨਾਂ ਨੂੰ ਇਨਸਾਫ ਜ਼ਰੂਰ ਦੇਗਾ। ਪਰ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਨਾ ਆਪਦੀ ਇੱਜ਼ਤ ਖਰਾਬ ਕਰਨੀ ਚਾਹੀਦੀ ਹੈ, ਨਾ ਸਜਾਦ ਜਾਨੀ ਦੀ ਖਰਾਬ ਕਰਨੀ ਚਾਹੀਦੀ ਹੈ। ਜਦ ਤੱਕ ਤੁਸੀਂ ਇਕੱਠੇ ਰਹੇ ਹੋ ਉਹ ਬਹੁਤ ਅੱਛਾ ਹੋਇਆ ਹੈ। ਜਦ ਤੁਸੀਂ ਅਲੱਗਾ ਹੋਣਾ ਹੈ ਜਾਂ ਅਲੱਗਾ ਹੋ ਗਏ ਹੋ, ਫਿਰ ਇੱਕ ਦੂਸਰੇ ਤੇ ਇਲਜ਼ਾਮ ਨਾ ਲਾਓ। ਅਬ ਮੈਂ ਨਹੀਂ ਕਹਿ ਰਿਹਾ, ਮੇਰੇ ਰੱਬ ਦਾ ਹੁਕਮ ਹੈ। ਸੋ ਅਸੀਂ ਉਸ ਇੱਕ ਦਾਇਰੇ ਦੇ ਵਿੱਚ ਰਹਿ ਕੇ ਸਾਰੇ ਮਾਮਲਾਤ ਕਰੀਏ, ਤਾਂ ਜੇ ਅਸੀਂ ਆਪਦੇ ਰੱਬ ਦੇ ਸਾਹਮਣੇ ਸੁਰਖਰੂ ਹੋ ਸਕੀਏ। ਬਸ ਮੇਰਾ ਅੱਜ ਦਾ ਹੀ ਪੈਗਾਮ ਸੀ। ਇਹਦੇ ਨਾਲ ਹੀ ਅੱਜ ਦੇ ਗੱਲਬਾਤ ਨੂੰ ਮੁਕਾਉਂਦੇ ਹਾਂ। ਤੇ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।